ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਭਾਰਤ ਦੇਸ਼ ਦੇ ਵਿੱਚ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਰਾਜਤੰਤਰ ਦੇ ਮਾਹੌਲ ਨੂੰ ਬਦਲਿਆ ਜਾ ਰਿਹਾ ਹੈ। ਇਸ ਮਾਹੌਲ ਦੇ ਵਿੱਚ ਵਿਰੋਧੀ ਵਿਚਾਰਧਾਰਾ ਰੱਖਣਾ ਜਾਂ ਕਿਸੇ ਵਿਚਾਰ ਤੇ ਆਪਣੀ ਅਸਹਿਮਤੀ ਦਿਖਾਣਾ ਇੱਕ ਜੁਰਮ ਬਣ ਗਿਆ ਹੈ। ਭਾਰਤੀ सिस्टम ਦੇ ਵਿੱਚ आज राजनीति के सिर्फ दो मायने हैं। जो हमारे साथ है वो है रामजादा, जो हमारे साथ नहीं है यू ऑल नो द नेक्स्ट वर्ड। इस तरह के नारे ਅਤੇ ਧਮਕੀਆਂ ਆਮ ਪਾਰਟੀ ਪੋਲੀਟੀਸ਼ੀਅਨ ਦੇ ਮੂੰਹ ਵਿੱਚੋਂ ਸੁਣਨ ਨੂੰ ਮਿਲਦੀਆਂ ਹਨ। ਇਸ ਕਰਪਟ ਸਿਸਟਮ ਦੇ ਵਿਰੁੱਧ ਅਗਰ ਕੋਈ ਆਜ਼ਾਦੀ ਦੀ ਗੱਲ ਕਰਦਾ ਹੈ ਜਾਂ ਆਪਣੇ ਧਾਰਮਿਕ ਅਤੇ ਸਿਆਸੀ ਰਾਈਟਸ ਤੇ ਗੱਲ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਤੇ ਦੇਸ਼ਦਰੋਹ ਦੇ ਕੇਸਿਸ ਪਾ ਦਿੱਤੇ ਜਾਂਦੇ ਹਨ। ਜਿਵੇਂ ਸਰਬੱਤ ਖਾਲਸਾ 2015 ਹੋਵੇ ਅਤੇ JNU ਦੀ ਰੀਸੈਂਟ ਉਦਾਹਰਨ ਤੁਹਾਡੇ ਸਾਹਮਣੇ ਹੀ ਹੈ। पर दूसरे पासे जाट राखवाकरण अंदोलन दौरान भारत माता दी जय दे नारे लगा के औरतां नाल समूहिक बलात्कार करके इंसानियत नूं शर्मसार करके लगभग 40,000 करोड़ रुपए का नुकसान करके ये लोग रामजादे बन जाते हैं। भारत देश दे विच सिखां दे लई होर मिनोरिटीज़ दे लई जां फिर ये JNU स्टूडेंट्स दे लई वेयर इज़ फ्रीडम ऑफ स्पीच, वेयर इज़ फ्रीडम ऑफ एक्सप्रैशन। कि ये लॉ सिर्फ भारतीय सिस्टम ने अपने बेनिफिट्स लिए बनाया है? इस विषय संबंधी ਅਤੇ ਹੋਰ ਵਿਸਨ ਮੁੱਦਿਆਂ ਤੇ ਅੱਜ ਅਸੀਂ ਗੱਲਬਾਤ ਕਰਨ ਜਾਵਾਂਗੇ 6 ਫॉर ਹਿਊਮਨ ਰਾਈਟਸ ਦੇ ਐਡਵੋਕੇਟ ਹਰਪਾਲ ਸਿੰਘ ਚੀਮਾ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ, ਜਿਹੜੀ ਇਹ JNU ਦੀ ਘਟਨਾ ਹੈ ਇਸ ਬਾਰੇ ਅਸੀਂ ਵੱਖ-ਵੱਖ ਸ਼ਖਸੀਅਤਾਂ ਨਾਲ ਆਲਰੇਡੀ ਗੱਲਬਾਤ ਕਰ ਚੁੱਕੇ ਹਾਂ, ਪਰ ਐਜ਼ ਅ ਐਡਵੋਕੇਟ ਆਫ ਹਿਊਮਨ ਰਾਈਟਸ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਜਿਹੜੇ ਇਹ JNU ਸਟੂਡੈਂਟਸ ਨੇ ਇਹਨਾਂ ਨੇ ਐਸਾ ਕੀ ਕੀਤਾ ਕਿ ਇਹਨਾਂ ਤੇ ਦੇਸ਼ਦਰੋਹ ਦੇ ਕੇਸਿਸ ਪਾ ਦਿੱਤੇ ਗਏ। ਵੇਅਰ ਇਜ਼ देयर ਫਰੀडम ਆਫ ਸਪੀਚ, ਵੇਅਰ ਇਜ਼ देयर ਫਰੀडम ਆਫ ਐਕਸਪ੍ਰੈਸ਼ਨ ਇਹ ਫॉर these ਸਟੂਡੈਂਟਸ? ਤੁਹਾਡੇ ਖਿਆਲ ਦੇ ਨਾਲ देखो भैन जी, मैं समझदा कि हिंदुस्तान दे विच कानून नाम की कोई चीज नहीं रह गई। काफी चिर तो ही इस गल का रौला पाया जा रहा है कि मेजोरिटीज़ दे लई जिहड़ा कानून है वो वखरा है और माइनॉरिटी दे लई कानून वखरा है जी। ये जिहड़ा एजेंडा है जदों दी BJP सरकार आई है, मोदी प्राइम मिनिस्टर बने आ, उन्होंने RSS का जिहड़ा बहुत पुराना एजेंडा है कि हिंदुस्तान नूं हिंदू राष्ट्रवाद डिक्लेयर किया जाए और बनाया जाए, उस उत्ते ओह बहुत तेजी दे नाल चल रहे हैं। मैं कहना कि ये सारियां जिन्नियां भी घटनावां तुसीं दी गल कीती है, चाहे वो JNU यूनिवर्सिटी दे नाल संबंधित होण जी, चाहे वो मुंडा जिहड़ा हैदराबाद यूनिवर्सिटी रोहत मोला ने अपना सुसाइड की है, चाहे वो जाट अंदोलन है। हाँ जी, अगर तुसीं इन्हां नूं इक्को ही लाइन दे विच देखो कि ये हिंदुआं दा जिहड़ा फासिस्ट एजेंडा आ उहनूं लागू करन दी ये सारा उहदे विचों चेहरा जिहड़ा इन्हां दा अंदरूनी है वो नंगा हुंदा है जी। बिल्कुल JNU यूनिवर्सिटी दे विच जिहड़ी तुसीं गल कीती है राइट टू फंडामेंटल राइट दी, राइट टू स्पीच एंड एक्सप्रैशन दी जी, ओहदी इन्हां ने धज्जियां डाइयां ने। ਇਹ ਇੱਕੋ ਹੀ ਗੱਲ ਕਹਿੰਦੇ ਨੇ ਕਿ ਜਿਹੜੇ ਲੋਕ ਕੱਲ ਦੀ ਜੇ ਤੁਸੀਂ ਇਹਨਾਂ ਦੀ ਬਹਿਸ ਸੁਣੋ, ਜਿਸ ਤਰੀਕੇ ਦੇ ਨਾਲ ਕਾਂਗਰਸ ਦਾ ਸਿੰਧੀਆ ਤੇ ਸਿਮਰਤੀ ਇਰਾਨੀ ਔਰ ਇਹ ਬਹਿਸੇ ਆ ਸਦਨ ਦੇ ਵਿੱਚ, ਸਿੱਧਾ ਤੋਂ ਸਿੱਧਾ ਉਹਨਾਂ ਨੇ ਇਹ ਗੱਲ ਕੀ ਹੈ ਕਿ ਇੱਥੇ ਭਾਰਤ ਮਾਂ ਦੀ ਜੈ ਕਹਿਣ ਵਾਲਾ ਬੰਦਾ ਹੀ ਸਾਰੀਆਂ ਸਹੂਲਤਾਂ ਮਾਣ ਸਕਦਾ ਹੈ। ਜਿਹੜੇ ਲੋਕ ਭਾਰਤ ਮਾਂ ਦੀ ਜੈ ਨਹੀਂ ਕਹਿੰਦੇ ਔਰ ਉਹ ਸਿੱਧੇ ਉਹਨਾਂ ਨੂੰ ਜੇਲਾਂ ਨੇ ਜਾਂ ਤਾਂ ਉਹਨਾਂ ਦੇ ਲਈ ਇਹ ਘਰ ਬਣਾਏ ਗਏ ਨੇ ਜਾਂ ਉਹਨਾਂ ਨੂੰ ਇੱਥੋਂ ਦੇਸ਼ ਛੱਡ ਜਾਣਾ ਚਾਹੀਦਾ। ਏਦਾਂ ਦੀਆਂ ਇਹਨਾਂ ਦੀਆਂ ਜਿਹੜੇ ਲੀਡਰ ਨੇ ਉਹਨਾਂ ਦੀਆਂ ਸਟੇਟਮੈਂਟਾਂ ਆਉਂਦੀਆਂ ਨੇ, ਜਿਹੜੇ BJP ਦੇ MP ਨੇ ਜੀ, ਤੇ ਉਹ ਇੱਥੋਂ ਛੱਡ ਕੇ ਬਾਹਰ ਚਲੇ ਜਾਣ ਇਸ ਗੱਲ ਦੇ ਲਈ। ਸੋ ਬਹੁਤ ਚਿਰਾਂ ਤੋਂ ਮਾਈਨॉरिटीज़ ਇਹ ਗੱਲ ਕਹਿ ਰਹੀ ਹੈ ਕਿ ਜਿਹੜੀ ਹਿੰਦੁਸਤਾਨ ਹੈ ਇਹਦੇ ਤੇ ਹਿੰਦੂ ਰਾਸ਼ਟਰਵਾਦ ਦਾ ਏਜੰਡਾ ਲਾਗੂ ਹੋ ਰਿਹਾ ਜੀ। ਮੈਨੂੰ ਲੱਗਦਾ ਕਿ ਹੁਣ ਇਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹ ਪਾਲਿਸੀਜ਼ ਨੇ ਇਹਨਾਂ ਦਾ ਅੰਦਰੂਨੀ ਚਿਹਰਾ ਹੈ ਜਿਹੜਾ ਉਹ ਨੰਗਾ ਕਰ ਦਿੱਤਾ ਹੈ। ਹਾਂਜੀ, ਹਰਿਆਣੇ ਦਾ ਜਾਟ ਅੰਦੋਲਨ ਹੈ, ਜਿਹੜਾ ਬੰਦਾ ਹਿੰਦੂ ਇਜ਼ਮ ਦੀ ਗੱਲ ਕਰਦਾ ਹੈ, ਭਾਰਤ ਮਾਂ ਦੀ ਜੈ ਕਹਿੰਦਾ ਆ, ਚਾਹੇ ਉਹ ਹਿੰਦੁਸਤਾਨ ਚ ਬਲਾਤਕਾਰ ਕਰੇ, ਰੇਪ ਕਰੇ, ਚਾਹੇ ਉਹ ਲੋਕਾਂ ਨੂੰ ਮਾਰੇ, ਕੁੱਟੇ, ਲੁੱਟੇ, ਡਾਕੇ ਮਾਰੇ, ਉਹਦੇ ਲਈ ਕੋਈ
ਜੇਲ੍ਹ ਦੀ, ਉਹਦੇ ਲਈ ਕੋਈ ਅਰੈਸਟ ਨਹੀਂ, ਉਹਦੇ ਲਈ ਕੋਈ ਇੰਡੀਅਨ ਪੀਨਲ ਕੋਡ ਦੀ ਜਾਂ ਕ੍ਰਿਮੀਨਲ ਪ੍ਰੋਸੀਜਰ ਕੋਡ ਦੀ ਕੋਈ ਧਾਰਾ ਨਹੀਂ ਹੈਗੀ। ਅਗਰ ਜਿਹੜੇ ਬੰਦੇ ਇਸ ਭਾਰਤ ਮਾਂ ਦੀ ਜੈ ਤੋਂ ਅਨਕਾਰੀ ਨੇ, ਉਹ ਇਹ ਗੱਲ ਕਹਿੰਦੇ ਨੇ ਵੀ ਸਾਡਾ ਹੱਕ ਹੈ ਇਹ ਗੱਲ ਕਹਿਣ ਦਾ, ਇਸ ਸਟੇਟ ਨੂੰ ਸੁਣਾਉਣ ਦਾ, ਇਹ ਉਹ ਬੰਦਿਆਂ ਦੇ ਲਈ ਇਹ ਸਾਰੇ ਕਾਨੂੰਨ ਨੇ ਤੇ ਉਹਨਾਂ ਦੀਆਂ ਸਿਰਫ ਕਹਿਣ ਦੇ ਉੱਤੇ ਹੀ ਉਹਨਾਂ ਦੇ ਉੱਤੇ ਲਾਗੂ ਹੋ ਜਾਂਦੇ ਨੇ। ਤੁਸੀਂ ਆਪ ਇਹ ਗੱਲ ਕੀ ਹੈ ਕਿ 40,000 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਔਰ ਹਰਿਆਣੇ ਦੇ ਵਿੱਚ ਇਹ ਤੁਸੀਂ ਜੋ ਕੱਲ ਦੀਆਂ ਘਟਨਾਵਾਂ ਸੁਣ ਰਹੇ ਨੇ ਕਿ ਰਾਹਗੀਰਾਂ ਦੇ ਨਾਲ ਇਹਨਾਂ ਨੇ ਰੇਪ ਕੀਤੇ ਨੇ ਰਾਤ ਨੂੰ ਫੜ ਕੇ, ਔਰ ਸਟੇਟ ਇਹ ਗੱਲ ਉਹਨਾਂ ਨੂੰ ਕਹਿ ਰਹੀ ਹੈ ਜਾ ਕੇ ਪਰਿਵਾਰਾਂ ਨੂੰ ਕਿ ਤੁਸੀਂ ਚੁੱਪ ਰਹੋ ਫॉर द sake of honor। ਮੰਨ ਲਓ ਇਸ ਗੱਲ ਦਾ ਕੱਲ ਹਾਈ ਕੋਰਟ ਨੇ ਵੀ ਸੂਮਾਟੋ ਨੋਟਿਸ ਲਿਆ ਕਿ ਇਸ ਗੱਲ ਦੀ ਜਾਂਚ ਹੈ ਜਿਹੜੀ ਉੱਚ ਪੱਧਰੀ ਵੱਲੋਂ ਕਿਸੇ ਸੰਸਥਾ ਦੇ ਉੱਤੋਂ ਹੋਣੀ ਚਾਹੀਦੀ ਹੈ। ਪਰ ਮੈਂ ਸੋਚਦਾ ਕਿ ਹਿੰਦੁਸਤਾਨ ਦੀਆਂ ਜਿੰਨੀਆਂ ਵੀ ਉੱਚ ਪੱਧਰੀ ਸੰਸਥਾਵਾਂ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਚਾਹੇ ਉਹ CBI ਹੋਣ, ਚਾਹੇ ਹੋਰ ਸੰਸਥਾਵਾਂ ਹੋਣ, ਚਾਹੇ ਕੋਰਟਸ ਨੇ, ਜੁਡੀਸ਼ਰੀ ਸਿਸਟਮ ਹੈ, ਜਿਹੜੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਨਾਲ ਮੈਂ ਤਾਂ ਹੀ ਕਹਿੰਦਾ ਵੀ ਇਹ ਸਾਰੀਆਂ ਘਟਨਾਵਾਂ ਇੱਕ ਨਾਲ ਜੁੜੀਆਂ ਹੋਈਆਂ ਨੇ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਜਿਸ ਤਰੀਕੇ ਨਾਲ ਕਨ੍ਹਈਆ ਕੁਮਾਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿਸ ਤਰੀਕੇ ਨਾਲ ਕੱਲ ਪੁਲਿਸ ਨੇ, ਦਿੱਲੀ ਪੁਲਿਸ ਨੇ ਸਟੇਟਸ ਰਿਪੋਰਟ ਫਾਈਲ ਕੀਤੀ ਹੈ, ਔਰ ਜਿਸ ਤਰੀਕੇ ਨਾਲ ਉੱਥੇ ਕੁਝ ਵਕੀਲਾਂ ਨੇ ਪੁਲਿਸ ਦੀ ਕਸਟਡੀ ਦੇ ਵਿੱਚ ਉਹਦੀ ਕੁੱਟਮਾਰ ਕੀਤੀ ਹੈ, ਇਹ ਹਿੰਦੁਸਤਾਨ ਦਾ ਜੁਡੀਸ਼ੀਅਲ ਸਿਸਟਮ, ਹਿੰਦੁਸਤਾਨ ਦਾ ਲਾਅ ਐਂਡ ਆਰਡਰ ਨੂੰ ਕਾਇਮ ਰੱਖਣ ਵਾਲੀਆਂ ਏਜੰਸੀਆਂ ਕਿਸ ਹੱਥਾਂ ਦੇ ਵਿੱਚ ਖੇਡ ਰਹੀਆਂ ਨੇ, ਔਰ ਸਟੇਟ ਉਹਨਾਂ ਨੂੰ ਕੀ ਹੁਕਮ ਦੇ ਰਹੀ ਹੈ, ਔਰ ਉਹ ਸਟੇਟ ਦੇ ਹੁਕਮਾਂ ਤੇ ਕਿੰਨੀ ਤਨਦੇਹੀ ਨਾਲ ਪਹਿਰਾ ਦੇ ਰਹੇ ਨੇ, ਇਹ ਸਾਰੀਆਂ ਐਗਜ਼ਾਮਪਲਾਂ ਆਪ ਸਾਰਿਆਂ ਦੇ ਅੱਗੇ ਹੈ। ਫਾਸਿਸਟ ਜਿਹੜੀ ਫਾਸਿਜ਼ਮ ਹੈ ਉਹਦੇ ਚ ਇਹ ਹੁੰਦਾ ਕਿ ਕੁਝ ਲੋਕ ਆਪਣੀ ਵਿਚਾਰਧਾਰਾ ਨੂੰ ਸਟੇਟ ਦੀ ਮਸ਼ੀਨਰੀ ਦੇ ਉੱਤੇ, ਸਟੇਟ ਦੇ ਉੱਤੇ ਕਬਜ਼ਾ ਕਰਕੇ ਉਸਦੀ ਮਸ਼ੀਨਰੀ ਨੂੰ ਯੂਜ਼ ਕਰਦੇ ਨੇ, ਉਹਦੇ ਕਾਨੂੰਨ ਨੂੰ ਯੂਜ਼ ਕਰਦੇ ਨੇ, ਉਹਦੇ ਜਿੰਨੇ ਵੀ ਥੰਮ ਜਿਹਨਾਂ ਨੂੰ ਆਪਾਂ ਕਹਿੰਦੇ ਆ ਕਿ ਉਹ ਥੰਮ ਨੇ ਸਟੇਟ ਦੇ, ਚਾਹੇ ਜੁਡੀਸ਼ਰੀ ਐਡਮਿਨਿਸਟ੍ਰੇਸ਼ਨ ਸਿਸਟਮ ਹੈ, ਉਹਨੂੰ ਯੂਜ਼ ਕਰਕੇ ਉਹ ਲੋਕ ਆਪਣਾ ਏਜੰਡਾ ਲੋਕਾਂ ਦੇ ਉੱਤੇ ਥੋਪਦੇ ਆ। ਅੱਜ ਹਿੰਦੁਸਤਾਨ ਦੇ ਵਿੱਚ ਹਿੰਦੂਵਾਦ ਦਾ ਜਿਹੜਾ ਫਾਸਿਸਟ ਏਜੰਡਾ ਹੈ ਹਿੰਦੂਆਂ ਦਾ, ਉਹ RSS ਮੋਦੀ ਦੇ ਰਾਹੀਂ ਲਾਗੂ ਕਰਾ ਜਾ ਰਹੀ ਹੈ, ਔਰ ਜੇ ਕਈ ਸਟੇਟਾਂ ਸਿਰਫ ਆਪਣੀ ਸਟੇਟ ਦੇ ਉੱਤੇ ਕਾਬਜ ਹੋਣ ਦੇ ਲਈ ਉਸ ਏਜੰਡੇ ਦੇ ਵਿੱਚ ਪੂਰਾ ਤਨਦੇਹੀ ਦੇ ਨਾਲ ਆਪਣਾ ਯੋਗਦਾਨ ਪਾ ਰਿਹਾ। ਜਿੱਦਾਂ ਤੁਸੀਂ ਸਭ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਇਹ ਜਿਹੜਾ ਚੱਬੇ ਦੇ ਵਿੱਚ ਇਕੱਠ ਹੋਇਆ ਸੀ ਜਿਹਨੂੰ ਸਰਬੱਤ ਖਾਲਸਾ ਦਾ ਨਾਮ ਦਿੱਤਾ ਗਿਆ, ਉੱਥੇ ਜਿਸ ਤਰੀਕੇ ਦੇ ਨਾਲ ਉਹਦੇ ਉੱਤੇ ਬਾਅਦ ਦੇ ਵਿੱਚ ਇਹਨਾਂ ਨੇ ਦੇਸ਼ ਧਰੋਹ ਦੇ ਕੇਸ ਬਣਾਏ ਆ, ਇਹ ਲੋਕ ਉਸ ਹਿੰਦੂਵਾਦ ਦੇ ਫਾਸਿਸਟ ਏਜੰਡੇ ਦੇ ਏਜੰਟ ਬਣ ਗਏ ਹੋਏ ਨੇ, ਔਰ ਉਸ ਏਜੰਸੀ ਦੇ ਵਿੱਚੋਂ, ਉਸ ਏਜੰਟ ਪੁਣੇ ਦੇ ਵਿੱਚੋਂ ਹੀ ਹੈ ਸਿਰਫ ਵੋਟਾਂ ਲੈ ਕੇ ਸਟੇਟ ਦੀ ਮਸ਼ੀਨਰੀ ਨੂੰ ਕਿਸੇ ਵੀ ਤਰੀਕੇ ਨਾਲ ਯੂਜ਼ ਕਰਕੇ ਇਹ ਉਹਨਾਂ ਲੋਕਾਂ ਦਾ ਜੋ ਕੱਲਾਪਣ ਹੈ ਉਹਨੂੰ ਨਿਭਾ ਰਹੇ ਆ। ਵੀਰ ਜੀ ਤੇ ਵੀਰ ਜੀ ਜਿਸ ਤੁਸੀਂ ਸਾਰੀ ਗੱਲ ਕੀਤੀ ਕਿ ਇੱਥੇ ਮੈਜੋਰਟੀਜ਼ ਲਈ ਕਾਨੂੰਨ ਡਿਫਰੈਂਟ ਹੈ, ਮਿਨੋਰਟੀਜ਼ ਲਈ ਕਾਨੂੰਨ ਡਿਫਰੈਂਟ ਹੈ, ਓਵਰਆਲ ਜਦੋਂ ਇਹ ਨਰਿੰਦਰ ਮੋਦੀ ਭਾਰਤ ਤੋਂ ਬਾਹਰ ਵਿਦੇਸ਼ਾਂ ਦੇ ਵਿੱਚ ਘੁੰਮਦਾ ਫਿਰਦਾ ਹੁੰਦਾ ਹੈ, ਹਮੇਸ਼ਾ ਇੱਕ ਨਕਾਬ ਪਾ ਕੇ ਜਾਂਦਾ ਕਿ ਭਾਰਤ ਇੱਕ ਡੈਮੋਕ੍ਰੈਟਿਕ ਕੰਟਰੀ ਹੈ। ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਇਹਨਾਂ ਸਾਡੇ ਦੋਨਾਂ ਦੇ ਲਾਅ ਡਿਫਰੈਂਟ ਹੁੰਦੇ ਨੇ, ਕਿਉਂਕਿ ਹਿਊਮਨ ਰਾਈਟਸ ਦੀ ਉਲੰਘਣਾ ਤਾਂ ਭਾਰਤ ਦੇ ਵਿੱਚ ਇੱਕ ਆਮ ਜਿਹੀ ਚੀਜ਼ ਬਣ ਗਈ ਹੈ। ਤੁਸੀਂ ਜੁਡੀਸ਼ੀਅਰੀ ਦੀ ਗੱਲ ਕੀਤੀ ਆ, ਕਿਉਂਕਿ ਅਸੀਂ ਜੋ ਹੋਰ ਕਿਸੇ ਐਡਵੋਕੇਟ ਦੇ ਨਾਲ, ਜਿਹੜੇ ਸਿੱਖ ਐਡਵੋਕੇਟ ਸੀ ਉਹਨਾਂ ਨਾਲ ਗੱਲਬਾਤ ਕੀਤੀ ਇਸ ਮੁੱਦੇ ਤੇ ਜਾਂ ਹਰਿਆਣਾ ਦੇ ਮੁੱਦੇ ਤੇ, ਉਹਨਾਂ ਨੇ ਕਹਿਣਾ ਕਿ ਜੁਡੀਸ਼ਰੀ ਇਜ਼ ਨਾਟ ਬੈਡ, ਕਾਨੂੰਨ ਸਾਰਿਆਂ ਲਈ ਇੱਕ ਹੈਗਾ ਪਰ ਜੱਜ ਮਾੜੇ ਹੋ ਸਕਦੇ ਆ। ਇਸ ਸਟੇਟਮੈਂਟ ਤੇ ਤੁਸੀਂ ਕੀ ਕਹਿਣਾ ਚਾਹੋਗੇ? ਕੋਈ ਵੀ ਸੰਸਥਾਵਾਂ ਚਾਹੇ ਉਹ ਧਾਰਮਿਕ ਹੋਣ, ਚਾਹੇ ਸਾਡੇ ਅਕਾਲ ਤਖਤ ਸਾਹਿਬ ਹੋਵੇ, ਚਾਹੇ ਹਿੰਦੁਸਤਾਨ ਦੇ ਸੰਵਿਧਾਨ ਦੇ ਅੰਦਰ ਰਹਿਣ ਵਾਲਾ ਜੁਡੀਸ਼ੀਅਲ ਸਿਸਟਮ ਹੋਵੇ, ਉਹਦੀ ਜੇ ਬੁਨਿਆਦ ਦੇਖੀ ਜਾਵੇ, ਉਹਦਾ ਆਧਾਰ ਦੇਖਿਆ ਜਾਵੇ, ਉਹ ਮਨੁੱਖਤਾ ਦੇ ਭਲੇ ਲਈ, ਮਨੁੱਖੀ ਸਮਾਜ ਦੇ ਭਲੇ ਲਈ ਬਣਾਇਆ ਹੁੰਦਾ, ਉਹਦਾ ਆਧਾਰ ਹੈ ਜਿਹੜਾ ਏਦਾਂ ਦੀਆਂ ਸੰਸਥਾਵਾਂ ਨੇ। ਪਰ ਉਹ ਸੰਸਥਾਵਾਂ ਤਾਂ ਨਹੀਂ ਬੋਲਦੀਆਂ ਨਾ। ਜੁਡੀਸ਼ਰੀ ਦੇ ਸਿਸਟਮ ਦੇ ਵਿੱਚ ਜਿਹੜੇ ਬੰਦੇ ਇਸ ਜੁਡੀਸ਼ਰੀ 'ਚ ਜੱਜ ਬਣਾਏ ਜਾਂਦੇ ਨੇ, ਉਹ ਕਿਸ ਸਿਸਟਮ ਦੇ ਵਿੱਚੋਂ ਆਉਂਦੇ ਨੇ, ਔਰ ਉਸ ਸਿਸਟਮ ਨੂੰ ਕਿਵੇਂ ਫਾਲੋ ਕਰਦੇ ਨੇ, ਜਿਹੜੀ ਉਸ ਸਿਸਟਮ ਨੂੰ ਫਾਲੋ ਕਰਕੇ ਜਿਸ ਤਰੀਕੇ ਦਾ ਰੁਖ ਅਪਣਾਉਂਦੇ ਨੇ ਉਹ ਆਪਣੇ ਫੈਸਲਿਆਂ ਦੇ ਵਿੱਚ, ਔਰ ਜਿਸ ਤਰੀਕੇ ਦਾ ਉਹ
ਨੋਟਿਸ ਲੈਂਦੇ ਨੇ ਇਸ ਗੱਲ ਦਾ ਔਰ ਨੋਟਿਸ ਲੈ ਕੇ ਉਹਦੇ ਤੇ ਫੈਸਲੇ ਕਰਦੇ ਨੇ, ਉਹ ਜੁਡੀਸ਼ਰੀ ਉਹੀ ਚੀਜ਼ ਬੋਲਦੀ ਆ। ਅਗਰ ਤੁਹਾਨੂੰ ਸੁਪਰੀਮ ਕੋਰਟ ਦੇ ਵਿੱਚੋਂ ਨਹੀਂ ਇਨਸਾਫ ਮਿਲਦਾ, ਤੁਹਾਨੂੰ ਹਾਈ ਕੋਰਟਾਂ ਦੇ ਵਿੱਚੋਂ ਇਨਸਾਫ ਨਹੀਂ ਮਿਲਦਾ, ਹਾਈ ਕੋਰਟਾਂ ਦੇ ਜੱਜਿਸ ਨੇ ਉਹੀ ਏਜੰਡਾ ਰੱਖਿਆ ਹੋਇਆ। ਤੁਸੀਂ ਦੇਖੋ ਹੁਣ ਇੱਕ ਬਲਾਤਕਾਰ ਦਾ ਬੰਦਾ ਆ, ਆਪਣਾ ਸਾਧ ਨੇ ਸਾਧ ਐਰਾ ਵਗੈਰਾ, ਇਹਨਾਂ ਨੂੰ ਗ੍ਰਿਫਤਾਰ ਤੱਕ ਵੀ ਕੀਤਾ ਨਹੀਂ ਜਾ ਸਕਦਾ। ਇਹ ਲਾਅ ਐਂਡ ਆਰਡਰ ਦੀਆਂ ਏਜੰਸੀਆਂ ਦਾ ਤੁਸੀਂ ਕੰਮ ਦੇਖ ਲਓ। ਅਗਰ ਪੁਲਿਸ ਇੱਕ ਬਲਾਤਕਾਰੀ ਦੇ ਆਰੋਪੀ ਨੂੰ ਅਰੈਸਟ ਨਹੀਂ ਕਰਦੀ ਤੇ ਪੁਲਿਸ ਦੇ ਪਿੱਛੇ ਕੌਣ? ਸਟੇਟ ਕੰਮ ਕਰ ਰਹੀ ਹੈ। ਆਪਣਾ ਸਟੇਟ ਉਹਨੂੰ ਕਹਿ ਰਹੀ ਹੈ ਕਿ ਤੂੰ ਅਰੈਸਟ ਕਰਨਾ ਜਾਂ ਨਾ ਕਰਨਾ। ਇੱਕ ਸਟੇਟ ਦੇ ਨਾਲ ਨਾ ਆਪਣੀ ਵਿਚਾਰਧਾਰਾ ਰੱਖਣ ਵਾਲਾ ਬੰਦਾ ਦੇ ਉੱਤੇ ਕਦੀ ਕੋਈ ਸ਼ੱਕ ਵੀ ਆ ਜਾਵੇ ਜਾਂ ਕਿਸੇ ਨੇ ਕੰਪਲੇਂਟ ਵੀ ਦਰਜ ਕਰਾਤੀ, ਉਹਦੀ ਸੱਚਾਈ ਤੋਂ ਬਿਨਾਂ ਉਹਨੂੰ ਅਰੈਸਟ ਕਰ ਲਿਆ ਜਾਂਦਾ, ਉਹਦੀ ਬੇਲ ਨਹੀਂ ਹੁੰਦੀ 2-2 ਸਾਲ 3-3 ਸਾਲ। ਜੀ ਬਿਲਕੁਲ। ਅਸੀਂ ਕਿੱਦਾਂ ਇਹ ਗੱਲ ਕਹਿ ਸਕਦੇ ਹਾਂ? ਕਿਹੜਾ ਵਕੀਲ ਸੀ ਜਿਹੜਾ ਇਹ ਗੱਲ ਕਹਿ ਰਿਹਾ ਸੀ ਕਿ ਜੁਡੀਸ਼ਰੀ ਬੈਡ ਨਹੀਂ ਹੈਗੀ? ਕਾਨਸਟੀਟਿਊਸ਼ਨ ਕਿਸੇ ਵੀ ਦੇਸ਼ ਦਾ ਬੈਡ ਨਹੀਂ ਹੁੰਦਾ, ਉਸ ਦੇਸ਼ ਦੇ ਲੋਕਾਂ ਨੇ ਬਣਾਇਆ ਹੁੰਦਾ, ਪਰ ਕਾਨਸਟੀਟਿਊਸ਼ਨਲ ਨੂੰ ਲਾਗੂ ਕਰਨ ਵਾਲੇ ਲੋਕ ਬੈਡ ਹੈ। ਔਰ ਉਹੀ ਲੋਕਾਂ ਦੇ ਬੈਡ ਹੋਣ ਦੇ ਨਾਤੇ, ਉਹਨਾਂ ਦੀ ਇੰਟੈਂਸ਼ਨ ਬੈਡ ਹੋਣ ਦੇ ਨਾਤੇ ਉਹ ਜੁਡੀਸ਼ਰੀ ਵੀ ਬੈਡ ਹੋ ਜਾਂਦੀ ਹੈ ਇਸ ਗੱਲ ਦੇ ਲਈ। ਕਿਉਂਕਿ ਉਹਨਾਂ ਨੇ ਬੰਦੇ ਹੀ ਉਹ ਬਿਠਾਏ ਹੋਏ ਨੇ ਉੱਥੇ, ਜੱਜ ਹੀ ਉਹਨਾਂ ਨੂੰ ਬਣਾਇਆ ਜਾਂਦਾ ਜਿਹੜਾ ਉਹਨਾਂ ਦੇ ਏਜੰਡੇ ਨੂੰ ਫਾਲੋ ਕਰਨ ਵਾਲੇ ਲੋਕ ਨੇ। ਹੁਣ ਤੁਸੀਂ ਜੁਡੀਸ਼ਰੀ ਨੂੰ ਬੈਡ ਕਰਨ ਦਾ ਕਿਉਂ ਨਹੀਂ ਇਹ ਕਹਿ ਸਕਦੇ ਕਿ ਬਿਕਰਮ ਸਿੰਘ ਚੌਹਾਨ ਨੇ ਅਦਾਲਤ ਦੇ ਕਟਹਿਰੇ ਦੇ ਵਿੱਚ ਖੜੇ ਹੋ ਕੇ ਕਨਈਆ ਕੁਮਾਰ ਨੂੰ ਪੁਲਿਸ ਕਸਟਡੀ ਦੇ ਵਿੱਚ ਇਹਨਾਂ ਨੇ ਕੁੱਟਣ ਦੀ ਕੋਸ਼ਿਸ਼ ਕੀਤੀ ਹੈ, ਉਸ ਬੰਦੇ ਨੂੰ ਤਾਂ ਇਹਨਾਂ ਨੇ ਜ਼ਮਾਨਤ ਤੇ ਵੀ ਰਿਹਾ ਕਰ ਦਿੱਤਾ। ਬਿਲਕੁਲ। ਉਹਨੇ ਕਾਲਾ ਕੋਟ ਪਾਇਆ ਆ, ਉਹਨੂੰ ਕਾਨੂੰਨ ਬਾਰੇ ਜਾਣਕਾਰੀ ਹੈ ਇਸ ਗੱਲ ਦੇ ਲਈ। ਤੇ ਕਨਈਆ ਕੁਮਾਰ ਦਾ ਰਿਮਾਂਡ ਹੈ ਜਿਹੜਾ ਉਹ 29 ਤਰੀਕ ਤੱਕ ਵੱਧ ਗਿਆ। ਉਹਦੀ ਸੁਣਵਾਈ ਦੇ ਲਈ ਸੁਪਰੀਮ ਕੋਰਟ ਨੇ ਇਹ ਗੱਲ ਕਹਿਤੀ ਕਿ ਉਹਨਾਂ ਨੂੰ ਹਾਈ ਕੋਰਟ ਜਾਣਾ ਚਾਹੀਦਾ ਆਪਣਾ, ਔਰ ਉਸ ਨੂੰ ਇਹਨਾਂ ਨੇ ਰਿਹਾ ਵੀ ਕਰ ਦਿੱਤਾ। ਤੁਸੀਂ ਹੁਣ ਜੁਡੀਸ਼ਰੀ ਦਾ ਪੱਖ ਆਪ ਦੇਖ ਲਓ ਕੀ ਹੈ। ਉਹਨੇ ਕਨਈਆ ਕੁਮਾਰ ਨੇ ਇੱਕ ਨਾਅਰਾ ਮਾਰਿਆ ਇਸ ਗੱਲ ਦਾ ਕਿ ਉਸ ਨਾਅਰੇ ਤੇ ਡਿਸਕਸ਼ਨ ਹੋ ਸਕਦੀ ਹੈ ਕਿ ਉਹ ਨਾਅਰਾ ਫਰੀडम टू स्पीच ਦਾ ਜਿਹੜਾ ਰਾਈਟ ਹੈ ਫੰਡਾਮੈਂਟਲ, ਉਹਦੇ ਨਾਲ ਕੀ ਉਹ ਦੇਸ਼ ਧਰੋਹ ਸੈਡੀਸ਼ਨ ਦਾ ਕੇਸ ਬਣਦਾ ਕਿ ਨਹੀਂ ਬਣਦਾ। ਇਹ 124 ਦੇ ਥੱਲੇ ਸੈਡੀਸ਼ਨ ਆਉਂਦੀ ਹੈ। 124 ਦੇ ਜਿਹੜਾ 1962 ਦਾ ਇੱਕ ਕੇਸ ਡਿਸਾਈਡ ਹੋਇਆ ਹੈ ਸਪੀਚ ਦੇ ਉੱਤੇ ਕਿ ਦੇਸ਼ ਧਰੋਹ ਲੱਗਣਾ ਚਾਹੀਦਾ ਕਿ ਨਹੀਂ ਲੱਗਣਾ ਚਾਹੀਦਾ। ਪਿਛਲੇ ਦਿਨਾਂ 'ਚ ਜਸਟਿਸ ਕਾਰਜੂ ਸੁਪਰੀਮ ਕੋਰਟ ਦੇ ਰਹੇ ਜੱਜ ਪੰਜਾਬ 'ਚ ਆਏ, ਉਹਨਾਂ ਨੇ ਖਾਲਿਸਤਾਨ ਬਾਰੇ ਕੁਐਸਚਨ ਕੀਤਾ ਲੋਕਾਂ ਨੇ ਉਹਨਾਂ ਨੂੰ। ਉਹਨਾਂ ਨੇ ਕਿਹਾ ਕਿ ਕਿਸੇ ਚੀਜ਼ ਦਾ ਪ੍ਰੀਚ ਕਰਨਾ, ਕਿਸੇ ਚੀਜ਼ ਨੂੰ ਪ੍ਰੀਚ ਕਰਨਾ, ਕਿਸੇ ਚੀਜ਼ ਦੀ ਗੱਲ ਲੋਕਾਂ ਦੇ ਵਿੱਚ ਕਹਿਣੀ ਵੀ ਆਹ ਏਦਾਂ ਹੋ ਜਾਣਾ, ਉਹ ਬਿਲਕੁਲ ਕ੍ਰਾਈਮ ਨਹੀਂ ਹੈ। ਉਹ ਨਾ ਦੇਸ਼ ਧਰੋਹ ਦੇ ਹੱਕ 'ਚ ਆਉਂਦਾ, ਪਰ ਉਸ ਚੀਜ਼ ਨੂੰ ਐਕਟ ਦੇ ਤੌਰ ਦੇ ਉੱਤੇ ਲਾਗੂ ਕਰਨਾ ਜਾਂ ਲੋਕਾਂ ਨੂੰ ਗੱਲ ਦੇ ਪੁਆਇੰਟ ਦੇ ਨਾਲ ਮਨਾਉਣੀ ਉਹ ਗੱਲਬਾਤ ਤੁਸੀਂ ਆਓ, ਉਹ 124A ਦੀ ਧਾਰਾ ਦੇ ਵਿੱਚ ਆ ਸਕਦਾ ਹੈ ਜਾਂ ਉਹ ਕ੍ਰਾਈਮ ਬਣ ਸਕਦਾ ਹੈ ਇਸ ਗੱਲ ਦੇ ਲਈ। ਪਰ ਪ੍ਰੀਚ ਕਰਨਾ, ਨਾਅਰਾ ਲਾਉਣਾ ਆਪਣੀ ਸਪੀਚ ਦੇ ਨਹੀਂ, ਇਹ ਦੇਸ਼ ਧਰੋਹ ਦੇ ਕ੍ਰਾਈਮ 'ਚ ਨਹੀਂ ਆਉਂਦਾ, ਨਾ ਹੀ ਕਿਸੇ ਕ੍ਰਾਈਮ ਦੇ ਐਕਟ ਦੇ ਵਿੱਚ ਆਉਂਦਾ ਆ। ਹੁਣ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕਨਈਆ ਕੁਮਾਰ ਨੂੰ ਅੰਦਰ ਕੀਤਾ ਔਰ ਜਿਸ ਤਰੀਕੇ ਨਾਲ ਗਵਰਨਮੈਂਟ ਆਪਣਾ ਜਿਹੜਾ ਉਹਨਾਂ ਦਾ ਨੈਸ਼ਨਲ ਏਜੰਡਾ ਹੈ, ਜਿਹੜਾ ਰਾਸ਼ਟਰਵਾਦ ਦਾ ਉਹਨਾਂ ਨੇ ਆਪਣਾ ਇੱਕ ਡੈਫੀਨੇਸ਼ਨ ਬਣਾਈ ਹੈ, ਜਿਸ ਤਰੀਕੇ ਨਾਲ ਉਹ ਲੋਕਾਂ ਤੇ ਲਾਗੂ ਕਰ ਰਹੇ ਆ, ਜਿੱਦਾਂ ਲੋਕਾਂ ਨੂੰ ਉਹ ਆਪਣੀ ਸਟੇਟ ਮਸ਼ੀਨਰੀ ਨੂੰ ਯੂਜ਼ ਕਰਕੇ ਹਿੰਦੁਸਤਾਨ ਦੀ ਨੂੰ ਉਹ ਆਪਣਾ ਏਜੰਡਾ ਲਾਗੂ ਕਰ ਰਹੇ ਆ, ਕਿ ਉਹਨਾਂ ਦੇ ਦੇਸ਼ ਧਰੋਹ ਦਾ ਕੇਸ ਬਣਦਾ ਕਿ ਜਾਂ ਜਿਹੜੇ ਲੋਕ ਇੱਕ ਸੈਕਸ਼ਨ ਨੇ ਕੱਲ ਸਦਨ ਦੇ ਵਿੱਚ ਕਾਂਗਰਸ ਵਾਲਿਆਂ ਨੇ ਇਹ ਗੱਲ ਕਹੀ ਕਿ ਨਹੀਂ ਸੈਡੀਸ਼ਨ ਦੇ ਕੇਸਿਸ ਨਹੀਂ ਮੰਨਦੇ, ਤੇ ਇਹਨਾਂ ਨੇ ਉਹਨਾਂ ਦੇ ਉੱਤੇ ਸਵਾਲ ਕੀਤੇ। ਉਹਨਾਂ ਨੂੰ ਕਿਹਾ ਕਿ ਤੁਸੀਂ ਅਫਗਨ ਗੁਰੂ ਦੇ ਨਾਲ ਖੜੇ ਹੋਣ ਵਾਲੇ ਲੋਕ ਹੋ, ਦੱਸੋ ਤੁਸੀਂ ਉਹਨਾਂ ਨਾਲ ਖੜੇ ਹੁੰਦੇ ਹੋ, ਤੁਸੀਂ ਕਾਤਲਾਂ ਨਾਲ ਖੜੇ ਹੁੰਦੇ ਹੋ ਜੀ। ਅਗਰ ਇਹ ਕਿਸੇ ਬੰਦੇ ਨੂੰ ਏਦਾਂ ਦੇ ਸ਼ਬਦਾਂ ਦੇ ਨਾਲ ਵਰਤ ਲੈਣ ਤੇ ਉਹ ਕੋਈ ਨੈਸ਼ਨਲਿਜ਼ਮ, ਉਹ ਨੈਸ਼ਨਲਿਜ਼ਮ ਹੈ, ਉਹਨੂੰ ਨੈਸ਼ਨਲਿਜ਼ਮ ਦੀ ਪਰਿਭਾਸ਼ਾ ਚ ਲੈਂਦੇ ਆ। ਤੇ ਜੇ ਕੋਈ ਬੰਦਾ ਉਹਦੇ ਵਿਰੋਧ ਦੇ ਵਿੱਚ ਖੜਾ ਹੋ ਕੇ ਕੋਈ ਗੱਲ ਕਰ ਦੇਵੇ ਉਹ ਐਂਟੀ ਨੈਸ਼ਨਲਿਜ਼ਮ ਹੈ। ਕੀ ਗੱਲ, ਇਹ ਆਪਣੇ ਵਿਚਾਰ ਥੋਪਣ ਵਾਲੀ ਗੱਲ ਨਹੀਂ ਕਿਸੇ ਦੇ ਉੱਤੇ ਧੱਕੇ ਨਾਲ, ਸਟੇਟ ਮਸ਼ੀਨਰੀ ਨਾਲ, ਜੁਡੀਸ਼ਰੀ ਨਾਲ, ਆਪਣੀ ਸਟੇਟ ਦੀ ਪਾਵਰ ਨੂੰ ਯੂਜ਼ ਕਰਕੇ
ਇੱਕ ਦੇਸ਼ ਧਰੋਹ ਹੈ ਇਹਨਾਂ ਦੇ ਉੱਤੇ ਬਣਦਾ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਜਿਸ ਤਰ੍ਹਾਂ ਹੁਣ ਇਹ JNU ਦੀ ਘਟਨਾ ਹੋਈ ਹੈ, ਇਸ ਤੇ ਭਾਰਤ ਸਰਕਾਰ, ਮੀਡੀਆ, ਕੋਰਟ, ਲਾਇਰ ਸਾਰੇ ਜਿਹੜੇ ਇਹ ਸਟੂਡੈਂਟਸ ਨੇ ਜਾਂ ਟੀਚਰਸ ਨੇ ਜਾਂ JNU ਯੂਨੀਵਰਸਿਟੀ ਇਹਦੇ ਖਿਲਾਫ ਨੇ, ਪਰ ਜਿਸ ਤਰ੍ਹਾਂ ਸਿੱਖਾਂ ਨੇ ਸਰਬੱਤ ਖਾਲਸਾ ਦੇ ਪਹਿਰਾ ਦਿੰਦੇ ਹੋਏ ਅਤੇ ਚੱਲਦੇ ਹੋਏ ਸਰਕਾਰੀ ਜ਼ਬਰ ਦਾ ਸ਼ਿਕਾਰ ਹੋਏ ਇਹਨਾਂ ਸਟੂਡੈਂਟਸ ਲਈ, ਇਹਨਾਂ ਦੀ ਮਦਦ ਦੇ ਲਈ ਇੱਕ ਵਫਦ ਦਿੱਲੀ ਭੇਜਣਾ ਸੀਗਾ, ਉਸ ਦੀ ਕੀ ਅਪਡੇਟ ਹੈ ਇਸ ਵੇਲੇ? ਅਸੀਂ ਉਸ ਦਿਨ ਇੱਥੇ 35-36 ਆਰਗੇਨਾਈਜੇਸ਼ਨਸ ਦੇ ਰਿਪਰੈਜ਼ੈਂਟੇਟਿਵ ਆਏ ਹੋਏ ਸੀਗੇ, ਸਕਾਲਰ ਸੀਗੇ, ਐਕਸ ਸਰਵਿਸਮੈਨ ਸੀਗੇ, ਜਥੇਦਾਰ ਸੀਗੇ, ਧਾਰਮਿਕ ਸ਼ਖਸੀਅਤਾਂ ਸੀਗੀਆਂ, ਪ੍ਰੋਫੈਸਰ ਸੀਗੇ, ਸਟੂਡੈਂਟਾਂ ਦੇ ਨੁਮਾਇੰਦੇ ਸੀਗੇ। ਅਸੀਂ ਸਾਰਿਆਂ ਨੇ ਇੱਕ ਕਮੇਟੀ ਬਣਾ ਕੇ GN ਯੂਨੀਵਰਸਿਟੀ ਦੇ ਵਿੱਚ ਜਾਣ ਦਾ ਕੀਤਾ ਸੀ। ਮੇਰੇ ਖਿਆਲ ਦੇ ਵਿੱਚ ਕੱਲ ਹੈ ਜਿਹੜਾ ਉਹ ਖੁੱਲ ਗਿਆ ਆਪਣਾ GT ਰੋਡ ਵੀ, ਤੇ ਜਿਹੜੀ ਆਵਾਜਾਈ ਹੈ ਚਾਲੂ ਹੋ ਗਈ ਹੈ। ਅਸੀਂ ਅੱਜ ਹੀ ਸਾਰਿਆਂ ਨਾਲ ਗੱਲ ਕਰਕੇ ਤੇ ਕੱਲ ਨੂੰ ਜਾਂ ਪਰਸੋਂ ਨੂੰ ਜਾਣ ਦਾ ਪ੍ਰੋਗਰਾਮ ਬਣਾਵਾਂਗੇ ਜੀ। ਤੇ ਵੀਰ ਜੀ ਜਿਸ ਤਰ੍ਹਾਂ ਤੁਸੀਂ ਇਹ ਸਾਰੇ ਗੱਲ ਕੀਤੀ ਕਿ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਕਿਸਾਨ ਯੂਨੀਅਨ, ਬੁੱਧੀਜੀਵੀਆਂ, ਸਿਆਸੀ ਧਾਰਮਿਕ ਆਗੂਆਂ ਨੇ ਜਿਹੜੀ ਕਮੇਟੀ ਬਣਾਈ ਹੈ ਇਹ ਕੱਲ ਨੂੰ ਜਾਵੇਗੀ, ਪਰ ਜਿਸ ਤਰ੍ਹਾਂ ਇਹ ਜਿਹੜੀ ਮੀਟਿੰਗ ਹੋਈ ਸੀਗੀ, ਇਸ ਮੀਟਿੰਗ ਦੇ ਵਿੱਚ ਕਿਹੜੇ ਰੈਜ਼ੋਲੂਸ਼ਨਸ ਪਾਸ ਕੀਤੇ ਗਏ ਹੈ, ਕਿਸ ਗੱਲਾਂ ਬਾਰੇ ਗੱਲਬਾਤ ਕੀਤੀ ਗਈ, ਇਸ ਬਾਰੇ ਵੀ ਸਾਨੂੰ ਥੋੜੇ ਜਿਹੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨੂੰ? ਦੇਖੋ, ਇਸ ਗੱਲ ਦੇ ਉੱਤੇ ਜਿਹੜੀ ਗੱਲ ਅੱਜ ਆਪਾਂ ਵਿਸ਼ਾ ਤੈਅ ਕੀਤਾ ਹੈ, ਇਹ ਗੱਲ ਸਾਰਿਆਂ ਨੇ ਕਹੀ ਹੈ ਕਿ ਸਮੁੱਚੇ ਤੌਰ ਤੇ ਕਿ ਹਿੰਦੁਸਤਾਨ ਦੇ ਵਿੱਚ ਜਿਹੜੀ RSS ਹੈ, ਜਿਹੜੀ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰਵਾਦ ਬਣਾਉਣਾ ਚਾਹੁੰਦੀ ਹੈ, ਉਹ ਹਿੰਦੁਸਤਾਨ ਦੀ ਅੱਜ ਦੀ ਮੌਜੂਦਾ ਜਿਹੜੀ ਸਰਕਾਰ ਹੈ ਉਸ ਏਜੰਡੇ ਨੂੰ ਲਾਗੂ ਕਰ ਰਹੀ ਹੈ, ਜਿਹਦੀ ਅਸੀਂ ਪੂਰੇ ਤਰੀਕੇ ਨਾਲ ਨਿਖੇਧੀ ਕਰਦੇ ਹਾਂ ਔਰ ਅਸੀਂ ਇਸ ਗੱਲ ਨੂੰ ਬਿਲਕੁਲ ਮੰਨਣ ਨੂੰ ਤਿਆਰ ਨਹੀਂ ਹੈਗੇ। ਇਸ ਨੂੰ ਇਹ ਹਿੰਦੂ ਰਾਸ਼ਟਰਵਾਦ ਦਾ ਹਿੰਦੁਸਤਾਨ ਦਾ ਏਜੰਡਾ ਹੈ ਜਿਹੜਾ ਅਸੀਂ ਬਿਲਕੁਲ ਨਹੀਂ ਮੰਨਣ ਨੂੰ ਤਿਆਰ ਇਸ ਗੱਲ ਨੂੰ, ਔਰ ਅਸੀਂ ਇਹਦੀ ਨਿਖੇਧੀ ਕਰਦੇ ਹਾਂ। ਔਰ ਅਸੀਂ ਜਿਨ੍ਹਾਂ ਲੋਕਾਂ ਦੇ ਰਾਈਟ ਟੂ ਸਪੀਚ ਜਾਂ ਜਿਨ੍ਹਾਂ ਲੋਕਾਂ ਦੇ ਉੱਤੇ ਇਹਨਾਂ ਨੇ ਕਾਨੂੰਨ ਦੀ ਜਾਂ ਦੁਰਵਰਤੋਂ ਕੀਤੀ ਹੈ, ਅਸੀਂ ਉਹਨਾਂ ਲੋਕਾਂ ਦੇ ਨਾਲ ਆਪਣੀ ਜਿਹੜੀ ਸੋਲੀਡੈਰਿਟੀ ਹੈ ਉਹ ਕਰਾਂਗੇ। ਔਰ ਅਸੀਂ ਉਹਨਾਂ ਲੋਕਾਂ ਦੇ ਨਾਲ ਹੀ ਮਿਲ ਕੇ ਤਾਂ ਹੀ ਕਮੇਟੀ ਬਣਾਈ ਗਈ ਸੀ ਕਿ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਔਰ ਉਹਨਾਂ ਦੇ ਲੋਕਾਂ ਦੇ ਨਾਲ ਮਿਲ ਕੇ, ਉਹਨਾਂ ਸਟੂਡੈਂਟਸ ਨਾਲ ਮਿਲ ਕੇ, ਉਹਨਾਂ ਪ੍ਰੋਫੈਸਰਸ ਦੇ ਨਾਲ ਮਿਲ ਕੇ ਜਿਹੜੇ ਇਸ ਮੂਵਮੈਂਟ ਨੂੰ ਅੱਗੇ ਚਲਾ ਰਹੇ ਆ, ਮਿਲ ਕੇ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਦਿੱਤਾ ਜਾਵੇ ਕੀ ਹੋਣਾ ਚਾਹੀਦਾ। ਓਕੇ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਹਰਿਆਣਾ ਵਾਲੇ ਕੇਸ ਦੇ ਉੱਪਰ ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ। ਆਈ ਨੇ ਤੁਸੀਂ ਥੋੜਾ ਟੱਚ ਕੀਤਾ ਸੀਗਾ ਤੇ ਮੈਂ ਵੀ ਇੰਟਰੋਡਕਸ਼ਨ ਦੇ ਵਿੱਚ ਇਨਕਲੂਡ ਕੀਤਾ ਸੀ ਕਿਸ ਤਰ੍ਹਾਂ ਇਹ ਜਿਹੜੇ ਪਿਛਲੇ 8-9 ਦਿਨ ਸੀਗੇ, ਕਿਸ ਤਰ੍ਹਾਂ ਹਰਿਆਣਵੀ ਜੱਟਾਂ ਨੇ ਕਿਸ ਤਰ੍ਹਾਂ ਹਲਚਲ ਮਚਾਈ ਹੋਈ ਸੀ, ਕਿਸ ਤਰ੍ਹਾਂ ਆਲਮੋਸਟ 19-20 ਲੋਕਾਂ ਦੀ ਜਾਨਾਂ ਗਈਆਂ, ਹਜ਼ਾਰਾਂ ਲੋਕ ਜ਼ਖਮੀ ਹੋਏ, 30 ਤੋਂ 40 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ, ਕਿੰਨੀਆਂ ਬੀਬੀਆਂ ਬੇਪਤ ਕੀਤੀਆਂ ਗਈਆਂ, ਕਿੱਦਾਂ ਟ੍ਰੇਨਾਂ ਤੇ ਕਿਸ ਤਰ੍ਹਾਂ ਰੋਕੀਆਂ ਗਈਆਂ, ਬੱਸਾਂ ਰੋਕੀਆਂ ਗਈਆਂ, ਪੂਰਾ ਜਿਹੜਾ ਹਾਈਵੇ ਸੀਗਾ ਬੰਦ ਹੋ ਗਿਆ ਸੀਗਾ, ਸਭ ਕੁਝ ਠੱਪ ਹੋ ਗਿਆ ਸੀ, 9 ਜ਼ਿਲ੍ਹਿਆਂ ਦੇ ਵਿੱਚ ਕਰਫਿਊ ਲੱਗਾ ਹੋਇਆ ਸੀਗਾ, ਇੰਨਾ ਨੁਕਸਾਨ ਹੋਇਆ। ਇਸ ਬਾਰੇ ਸਾਨੂੰ ਸਭ ਕੁਝ ਪਤਾ ਹੈ, ਪਰ ਜਿਸ ਤਰ੍ਹਾਂ ਲਾਈਕ ਅੱਜ ਇਹ ਰੂਲਸ ਨਿਕਲੇ ਨੇ, ਅੱਜ ਇਹ ਸਾਹਮਣੇ ਆਇਆ ਕਿ ਸੁਪਰੀਮ ਕੋਰਟ ਨੇ ਗਵਰਨਮੈਂਟ ਨੂੰ ਆਦੇਸ਼ ਦਿੱਤਾ ਕਿ ਜਿਹੜੇ ਲੋਕਾਂ ਨੇ ਪ੍ਰੋਟੈਸਟ ਕੀਤਾ ਸੀਗਾ ਉਹੀ ਲੋਕ ਡੈਮੇਜ ਭਰਨ, ਪਰ ਆਈ ਨੋ ਕਿ ਭਾਰਤ ਸਰਕਾਰ ਨੂੰ ਤੇ ਇਹਨਾਂ ਲੋਕਾਂ ਕੋਲ ਸਿਆਸੀ ਫਾਇਦਾ ਹੈਗਾ ਵਾ ਕਿਉਂਕਿ ਉਹ ਇਹਨਾਂ ਨੂੰ ਯੂਜ਼ ਵੀ ਕਰਨਾ ਚਾਹੁੰਦੇ ਆ। ਪਰ ਤੁਹਾਨੂੰ ਕੀ ਲੱਗਦਾ ਕਿ ਇਸ ਕੇਸ ਦੇ ਵਿੱਚ ਕੁਝ ਅੱਗੇ ਹੋਵੇਗਾ? ਡੂ ਯੂ ਥਿੰਕ ਦੇ ਵਿਲ ਪੇ ਫॉर द ਡੈਮੇजेस? ਇਸ ਕੇਸ ਦੇ ਵਿੱਚ ਕੁਝ ਨਹੀਂ ਹੋਏਗਾ ਕਿਉਂਕਿ ਇਹਦੇ ਵਿੱਚ ਨੁਕਸਾਨ ਕਰਨ ਵਾਲੇ ਜਿਹੜੇ ਲੋਕ ਨੇ ਉਹ ਹਿੰਦੂ ਸਿਸਟਮ ਦਾ ਹੀ, ਜੋ RSS ਨੇ ਲਾਗੂ ਕੀਤਾ ਸਿਸਟਮ, ਉਹਦਾ ਇੱਕ ਅੰਗ ਨੇ। ਔਰ ਅਗਰ ਇਹੀ ਗੱਲ ਹੈ ਜਿਹੜੀ ਜਾਟ ਅੰਦੋਲਨ ਦੇ, ਇਸ ਜਾਟ ਆਰਕਸ਼ਣ ਦੇ ਅੰਦੋਲਨ ਦੇ ਵਿੱਚ, ਜੇ ਅਗਰ ਕੋਈ ਸਿੱਖਾਂ ਨੇ ਪੰਜਾਬ ਦੇ ਵਿੱਚ ਜੱਟਾਂ ਦੇ ਲਈ ਇਹ ਕੋਈ ਚਲਾਈ ਹੁੰਦੀ ਮੁਹਿੰਮ, ਪੰਜਾਬ ਚ ਅਸੀਂ ਜੱਟਾਂ ਦੇ ਲਈ ਰਿਜ਼ਰਵੇਸ਼ਨ ਮੰਗਦੇ ਆ, ਤੇ ਮੈਨੂੰ ਲੱਗਦਾ ਹੈ ਕਿ ਅੱਜ ਤੱਕ ਇਹਨਾਂ ਨੇ ਪੰਜਾਬ ਦੇ ਵਿੱਚ 2-4 ਹਜ਼ਾਰ ਬੰਦਾ ਮਾਰਿਆ ਹੋਣਾ ਸੀਗਾ ਔਰ 8-10 ਹਜ਼ਾਰ ਬੰਦਾ ਇਹਨਾਂ ਨੇ ਚੱਕ ਕੇ ਅੰਦਰ ਬੰਦ ਕੀਤਾ ਹੋਣਾ ਸੀਗਾ। ਪਰ ਮੈਂ ਤੁਹਾਨੂੰ ਇਹ ਗੱਲ ਪੂਰੇ ਕਹਿ ਸਕਦਾ, ਨਾ ਤੇ ਇਹਦੇ ਚ ਕੋਈ ਸੁਪਰੀਮ ਕੋਰਟ ਅੱਖਾਂ ਪੂੰਝਣ ਦਾ ਕੰਮ ਕਰਦੀ ਹੈ ਔਰ ਸੁਪਰੀਮ ਕੋਰਟ ਦੀ ਕੋਈ ਡਾਇਰੈਕਸ਼ਨ ਨਾ ਸਟੇਟ ਨੇ ਮੰਨਣੀ ਹੈ, ਨਾ ਅੱਗੇ ਕਦੀ ਉਹਨਾਂ ਨੇ ਮੰਨੀ ਹੈ। ਮਤਲਬ ਇਹ ਤੇ ਜਿਹੜਾ ਜੁਡੀਸ਼ੀਅਲ ਸਿਸਟਮ ਹੈ, ਜਿਹੜੇ ਵੀਰ ਕਿਸੇ ਵਕੀਲ ਨੇ ਕਿਹਨੇ ਇਹ ਗੱਲ ਕਹੀ ਹੈ ਕਿ ਉਹ ਬੈਡ ਨਹੀਂ ਹੈਗਾ, ਆਈ ਡੋਂਟ ਨੋ। ਇਹ ਤੇ ਜੁਡੀਸ਼ੀਅਲ ਸਿਸਟਮ ਹੈ ਜਿਹੜਾ ਹਿੰਦੁਸਤਾਨ ਦਾ। ਤੁਸੀਂ ਮੈਨੂੰ ਦੱਸੋ, ਜਿਸ ਥਾਂ ਦੇ ਉੱਤੇ ਅਗਜਨੀ ਦੀਆਂ ਜਾਂ ਲੁੱਟ ਮਾਰ ਦੀਆਂ ਵਾਰਦਾਤਾਂ ਹੁੰਦੀਆਂ ਨੇ, ਉੱਥੇ ਕਿੱਥੇ ਲਾ ਐਂਡ ਆਰਡਰ ਰਹਿ ਜਾਂਦਾ ਤੇ ਕਿੱਥੇ ਜੁਡੀਸ਼ਰੀ ਰਹਿ ਜਾਂਦੀ ਹੈ? ਕਿਸੇ ਨੂੰ ਡਰ ਤਾਂ ਹੈ ਇੱਥੇ ਜੁਡੀਸ਼ਰੀ ਦਾ? ਕਿਸੇ ਨੂੰ ਇਸ ਗੱਲ ਦਾ ਡਰ ਤਾਂ ਹੈ ਕਿ ਕਿਸੇ ਦਾ ਮਕਾਨ ਲੁੱਟਣ ਨਾਲ, ਕਿਸੇ ਦਾ ਸ਼ੋਰੂਮ ਲੁੱਟਣ ਦੇ ਨਾਲ, ਕਿਸੇ ਦੀ ਜਾਨ ਲੈਣ ਦੇ ਨਾਲ ਬੰਦੇ ਨੂੰ 302 ਦੇ ਵਿੱਚ ਫਾਂਸੀ ਵੀ ਲੱਗ ਸਕਦੀ ਹੈ?
ਉਹਨੂੰ ਕਤਲ ਉਹਨੂੰ ਉਮਰ ਕੈਦ ਵੀ ਕੱਟਣੀ ਪੈ ਸਕਦੀ ਹੈ। ਕਿਸੇ ਦਾ ਰੇਪ ਕਰਨ ਤੋਂ ਬਾਅਦ ਉਹਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਜੇ ਇਹ ਡਰ ਇਸ ਮੈਜੋਰਿਟੀ ਦੇ ਵਿੱਚ ਕਿਤੇ ਹੋਵੇ ਉਹਨਾਂ ਦੀ ਖੱਲ ਦੇ ਵਿੱਚ, ਤੇ ਇਹ ਘਟਨਾ ਕਦੇ ਨਾ ਵਾਪਰੇ ਇਸ ਗੱਲ ਦੇ ਲਈ ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਉਹ ਇਹ ਦੇਸ਼ ਹੈ ਉਹਨਾਂ ਦਾ ਆ, ਇਹ ਜਿਹੜਾ ਸੰਵਿਧਾਨ ਹੈ ਉਹਨਾਂ ਦਾ ਆ, ਉਹ ਜਿਸ ਤਰੀਕੇ ਨਾਲ ਮਰਜ਼ੀ ਨੂੰ ਤੋੜ ਮਰੋੜ ਕੇ ਯੂਜ਼ ਕਰਨ। ਔਰ ਤੁਸੀਂ ਦੇਖੋ ਕਿ ਸਟੇਟ ਦੀ ਮਸ਼ੀਨਰੀ, ਮੈਂ ਤੁਹਾਨੂੰ ਪਹਿਲਾਂ ਐਗਜ਼ਾਮਪਲ ਦਿੱਤੀ ਹੈ ਕਿ ਜਿਹੜੇ ਉਸ ਕੱਲ ਰਾਹਗੀਰ ਵਿਕਟਮ ਹੋਏ ਨੇ ਇਸ ਸੈਕਸ਼ੂਅਲ ਹਰਾਸਮੈਂਟ ਦੇ, ਜਾਂ ਉਹ ਵਿਕਟਮ ਹੋਏ ਨੇ ਰੇਪ ਦੇ, ਉਹਨਾਂ ਨੂੰ ਸਟੇਟ ਕੀ ਗੱਲ ਕਹਿ ਰਹੀ ਹੈ? ਜਿਸ ਸਟੇਟ ਦੀ ਪੁਲਿਸ ਦਾ ਇਹ ਕੰਮ ਹੁੰਦਾ ਹੈ ਕਿ ਵਿਕਟਮ ਨੂੰ ਲੈ ਕੇ ਅੱਗੇ ਇਨਵੈਸਟੀਗੇਸ਼ਨ ਕਰਕੇ ਦੋਸ਼ੀਆਂ ਦੀ ਭਾਲ ਕਰਨੀ, ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨਾ, ਉਹ ਲੋਕ ਉਹਨਾਂ ਪਰਿਵਾਰਾਂ ਨੂੰ ਇਹ ਗੱਲ ਕਹਿ ਰਹੇ ਹੈ ਕਿ ਤੁਸੀਂ ਸੇਕ ਆਫ ਆਨਰ ਚਲੇ ਜਾਓ। ਦੱਸੋ ਤੁਸੀਂ ਇਸ ਸਿਸਟਮ ਚੋਂ ਤੁਸੀਂ ਇਨਸਾਫ ਦੀ ਕਿੱਥੇ ਰੱਖ ਸਕਦੇ ਹੋ ਮੰਗ? ਬਿਲਕੁਲ ਇਸ ਲੁੱਟ ਖਸੁੱਟ ਵਿੱਚ ਜਿਹੜਾ ਪੰਜਾਬੀ ਹੈ, ਚਾਹੇ ਉਹ ਹਿੰਦੂ ਪੰਜਾਬੀ ਹੋਵੇ ਚਾਹੇ ਉਹ ਸਿੱਖ ਪੰਜਾਬੀ ਹੋਵੇ, ਉਹਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ। ਕਿਉਂਕਿ ਬਾਹਰ ਦੀਆਂ ਸਟੇਟਾਂ ਦੇ ਵਿੱਚ ਜਿੰਨੇ ਵੀ ਵਪਾਰਕ ਅਦਾਰੇ ਨੇ, ਛੋਟੇ ਵਪਾਰੀ ਨੇ, ਵੱਡੇ ਟ੍ਰੇਡਰਸ ਨੇ, ਉਹ ਸਾਰੇ ਹੀ ਆਲਮੋਸਟ ਪੰਜਾਬ ਨੂੰ ਜਾਂ ਤਾਂ ਪੰਜਾਬ ਦੇ ਉਹ ਹਿੰਦੂ ਭਾਈਚਾਰੇ ਨੂੰ ਬਿਲੋਂਗ ਕਰਦੇ ਨੇ, ਪੰਜਾਬ ਦੇ ਸਿੱਖ ਭਾਈਚਾਰੇ ਨੂੰ ਬਿਲੋਂਗ ਕਰਦੇ ਨੇ। ਤੇ ਨਾਰਮਲ ਹੈ ਕਿ ਉਹਨਾਂ ਲੋਕਾਂ ਨੂੰ, ਸਾਡੀ ਸਟੇਟ ਤੋਂ ਬਾਹਰ ਬਹੁਤ ਬੰਦਿਆਂ ਨੂੰ ਇਸ ਗੱਲ ਦੀ ਵੀ ਜਿਹੜੀ ਪੰਜਾਬੀਆਂ ਦੀ ਪ੍ਰੋਸਪੈਰਿਟੀ ਹੈ, ਉਹਨਾਂ ਦਾ ਵਧੀਆ ਜੀਵਨ ਜਿਉਣ ਦਾ ਢੰਗ ਤਰੀਕਾ, ਇਹ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਲੋਕਾਂ ਨੂੰ ਚੁੱਭਦਾ। ਤੇ ਉਹ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਏਦਾਂ ਦੀ ਗੱਲ ਹੁੰਦੀ ਹੈ ਤੇ ਇਹਨਾਂ ਦੇ ਅਦਾਰਿਆਂ ਨੂੰ ਪੈਂਦੇ ਆ। ਔਰ ਨੁਕਸਾਨ ਹੋਇਆ, ਮੈਨੂੰ ਇਹ ਲੱਗਦਾ ਹੈ ਕਿ ਪੰਜਾਬੀ ਹਿੰਦੂਆਂ ਨੂੰ, ਪੰਜਾਬੀ ਭਾਈਚਾਰੇ ਨੂੰ ਇਹ ਗੱਲ ਦੇਖਣੀ ਚਾਹੀਦੀ ਹੈ ਕਿ ਹਿੰਦੁਸਤਾਨ ਦਾ ਸੰਵਿਧਾਨ ਹੈ ਜਿਹੜਾ, ਜਾਂ ਹਿੰਦੁਸਤਾਨ ਦੇ ਲੋਕਾਂ ਦੀ ਸੋਚ ਹੈ ਜਿਹੜੀ ਮੈਜੋਰਿਟੀਜ਼ ਦੀ, ਉਹ ਕਿਤੇ ਵਿਦਨ ਉਹਨਾਂ ਦੇ ਧਰਮ ਦੇ ਵਿੱਚ ਵੀ ਵੰਡੀ ਹੋਈ ਆ। ਵਿਦਨ ਧਰਮ 'ਚ ਵੀ ਕਿਤੇ ਨਾ ਕਿਤੇ ਇਹ ਅੰਸ਼ ਏਦਾਂ ਦੇ ਪਏ ਹੋਏ ਆ ਕਿ ਉਹ ਜਿਹੜੀ ਇਕਨੋਮਿਕਲ ਪੋਜੀਸ਼ਨ ਹੁੰਦੀ ਆ ਬੰਦੇ ਦੀ, ਉਹਨੂੰ ਮਤਲਬ ਹਿੱਟ ਕਰਨ ਦੀ ਕੋਸ਼ਿਸ਼ ਕਰਦੇ ਆ। ਔਰ ਉਹ ਜਿਹੜਾ ਸਾੜਾ ਆ ਉਹਨਾਂ ਨੂੰ ਜਦੋਂ ਵੀ ਕਿਤੇ ਕੱਢਣ ਦਾ ਮੌਕਾ ਮਿਲਦਾ ਤੇ ਸਭ ਤੋਂ ਪਹਿਲਾਂ ਕੱਢਦੇ ਆ। ਹਿੰਦੁਸਤਾਨ ਦਾ ਸਿਸਟਮ ਹੈ ਜਿਹੜਾ ਬਿਲਕੁਲ ਖਰਾਬ ਹੋ ਚੁੱਕਿਆ। ਆਰਥਿਕ ਦਾ ਭਾਈਚਾਰਾ ਜਿਹੜਾ ਸਿਸਟਮ ਹੈ ਉਹ ਬਿਲਕੁਲ ਟੁੱਟ ਚੁੱਕਿਆ ਹੈ। ਮਤਲਬ ਤੁਸੀਂ ਰੋਜ਼ ਦੇਖਦੇ ਹੋ, ਤੁਸੀਂ ਬਾਜ਼ਾਰ ਦੇਖੋ, ਇੱਥੋਂ ਦੀ ਮਾਰਕੀਟ ਦੇਖੋ, ਕਿੰਨੇ ਭਾਅ ਮਹਿੰਗਾਈ ਕਿੰਨੇ ਦਰ ਦੀ ਮਹਿੰਗਾਈ ਕਿਸ ਦਰ ਦੇ ਉੱਤੇ ਪਹੁੰਚ ਚੁੱਕੀ ਹੈ। ਸ਼ੇਅਰ ਮਾਰਕੀਟ ਜਿਹੜੀ ਇਹਨਾਂ ਦੀ ਹੈ, ਉਹ ਦੁਨੀਆ ਦੇ ਵਿੱਚ ਪੈਸੇ ਦੀ ਕੀਮਤ ਹੈ, ਜਿਹੜਾ ਰੁਪਈਆ ਕਿਵੇਂ ਟੁੱਟ ਰਿਹਾ, ਥੱਲੇ ਜਾ ਰਿਹਾ ਹੈਗਾ। ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ, ਇਹ ਹਿੰਦੁਸਤਾਨ ਨੂੰ GN ਯੂਨੀਵਰਸਿਟੀ ਦੇ ਜਿਹੜੇ ਮੋਢਿਆਂ ਨੇ ਕਿਹਾ ਨਾ ਵੀ ਤਬਾਹੀ ਤੱਕ ਇਹ ਜਾਊਗਾ। ਇਹਨਾਂ ਨੇ, ਲੋਕਾਂ ਨੇ, ਮੈਨੂੰ ਲੱਗਦਾ ਨਹੀਂ ਸਾਨੂੰ ਕਹਿਣ ਦੀ ਲੋੜ ਇਸ ਗੱਲ ਦੀ, ਤਬਾਹੀ ਤੱਕ ਜਾਊਗਾ। ਇਹਨਾਂ ਦੀਆਂ ਆਪਣੀਆਂ ਜਿਹੜੀਆਂ ਪਾਲਿਸੀਆਂ ਨੇ, ਇਹਨਾਂ ਨੂੰ ਆਪਣੇ ਆਪ ਹੀ ਤਬਾਹੀ ਤੱਕ ਲੈ ਕੇ ਜਾ ਰਹੀਆਂ ਨੇ, ਮਤਲਬ ਜਿਸ ਤਰੀਕੇ ਨਾਲ ਜਾ ਰਹੇ ਆ। ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਜਿਹੜੇ ਇਹ ਦੋ ਮੇਨ ਮੁੱਦੇ ਸੀਗੇ ਉਹਨਾਂ ਉੱਪਰ ਆਪਣੇ ਜਿਹੜੇ ਵਿਚਾਰ ਸੀਗੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਈ ਡੂ ਅਗਰੀ ਵਿਦ ਯੂ ਕਿ ਅਗਰ ਇਸ ਤਰ੍ਹਾਂ ਦਾ ਕੋਈ ਵੀ ਹਰਕਤ ਸਿੱਖਾਂ ਨੇ ਕੀਤੀ ਹੁੰਦੀ ਤਾਂ ਸਾਡੇ ਤਾਂ ਹੁਣ ਨੂੰ ਇਹਨਾਂ ਨੇ ਟੈਂਕਾਂ ਤੋਪਾਂ ਦੇ ਨਾਲ ਸਾਡੇ ਤੇ ਹਮਲਾ ਕਰ ਦੇਣਾ ਸੀਗਾ। ਪਰ ਈਵਨ ਜੇ ਬਹਿਬਲ ਕਲਾਂ ਦੇ ਵਿੱਚ ਪੀਸਫੁਲ ਪ੍ਰੋਟੈਸਟ ਕਰਦੇ ਹੋਏ ਜਿਹੜੇ ਸਿੱਖ ਸੀ, ਇਹਨਾਂ ਨੇ ਉਹਨਾਂ ਨੂੰ ਬਖਸ਼ਿਆ। ਅਗਰ ਇਸ ਤਰ੍ਹਾਂ ਦਾ ਕੁਝ ਕੀਤਾ ਹੁੰਦਾ ਤਾਂ ਕਾਫੀ ਨੇ ਹਜ਼ਾਰਾਂ ਦੇ ਲੱਖਾਂ ਸਿੱਖ ਇਹਨਾਂ ਨੇ ਸ਼ਹੀਦ ਕਰ ਦੇਣੇ ਸੀਗੇ। ਸੋ ਥੈਂਕ ਯੂ ਸੋ ਮਚ। ਨਾਰੇ ਵੀ ਨਹੀਂ ਲੱਗੇ, ਕੋਈ ਏਦਾਂ ਦਾ ਉੱਥੇ ਨਾਰਾ ਨਹੀਂ ਲੱਗਿਆ ਜਿਹੜਾ ਹਿੰਦੁਸਤਾਨ ਦੇ ਵਰਖਲਾਫ ਸੀਗਾ। ਉਹ ਬਹਿਬਲ ਕਲਾਂ ਜਿਹੜੇ ਲੋਕ ਆ ਉਹ ਆਪਣਾ ਜਾਪ ਕਰ ਰਹੇ ਸੀ ਔਰ ਇਸ ਗੱਲ ਦੀ ਮੰਗ ਕਰ ਰਹੇ ਸੀ ਕਿ ਦੋਸ਼ੀਆਂ ਨੂੰ ਫੜਿਆ ਜਾਵੇ। ਔਰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਅੰਗ ਜਿਹੜੇ ਉਹ ਸਾਡੇ ਨੇ, ਉਹਨਾਂ ਨੂੰ ਗਲੀਆਂ ਦੇ ਵਿੱਚ ਰੋਲਿਆ, ਉਹਨਾਂ ਨੂੰ ਫੜਿਆ ਜਾਣਾ ਚਾਹੀਦਾ। ਔਰ ਕਿਸੇ ਤਰੀਕੇ ਦੀ ਉੱਥੇ ਕੋਈ ਵੀ ਵਾਇਲੈਂਸ ਵਾਲੀ ਕੋਈ ਘਟਨਾ ਨਹੀਂ ਸੀ ਵਾਪਰੀ, ਤਾਂ ਇਹਨਾਂ ਲੋਕਾਂ ਨੇ ਮਤਲਬ ਉੱਥੇ ਮਾਰ ਦਿੱਤੇ। ਹੁਣ ਪੁੱਛੋਗੇ ਇਹਨਾਂ ਨੂੰ ਕਿੰਨੇ ਨੇ ਮਾਰੇ ਆ? ਜਿਹਨਾਂ ਬੰਦਿਆਂ ਨੇ 40,000 ਕਰੋੜ ਤੱਕ ਦਾ ਨੁਕਸਾਨ ਕੀਤਾ, 28 ਜਾਨਾਂ ਗਈਆਂ ਨੇ, ਤੇ ਕਿੰਨੇ ਲੋਕ ਇਹਨਾਂ ਨੇ ਮਾਰ ਦਿੱਤੇ ਆ ਇਸ ਗੱਲ ਦੇ ਲਈ। ਅਗਰ ਏਦਾਂ ਦੀ ਘਟਨਾ ਕਿਤੇ ਪੰਜਾਬ ਚ ਹੁੰਦੀ ਤਾਂ ਚਾਹੇ 5-6,000 ਬੰਦਾ ਇਹਨਾਂ ਨੇ ਮਾਰਿਆ ਹੋਣਾ ਸੀ ਹੁਣ ਤੱਕ। ਬਿਲਕੁਲ ਵੀਰ ਜੀ, ਇੱਥੇ ਤੁਸੀਂ ਉਦਾਹਰਨ ਦਿੱਤੀ ਕਿ ਮੈਜੋਰਿਟੀ ਐਂਡ ਮਿਨੋਰਿਟੀ ਦੇ ਕਾਨੂੰਨ ਤੇ ਸੰਵਿਧਾਨ ਦੀ ਗੱਲ ਕੀਤੀ, ਸੋ ਇੱਥੇ ਉਹੀ ਲਾਗੂ ਹੁੰਦਾ ਹੈ। ਸੋ ਵੀਰ ਜੀ ਥੈਂਕ ਯੂ ਸੋ ਮਚ ਫॉर योर टाइम ਕਿ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਨੂੰ ਇਜਾਜ਼ਤ ਲੈਣ ਦਾ ਟਾਈਮ ਹੋ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।